ਬੰਗਲਾਦੇਸ਼ ਵਿੱਚ ਵੱਡੀ ਤਬਦੀਲੀ ਨੇ ਖਿੱਤੇ ਦੇ ਹਾਲਾਤ ਵਿੱਚ ਵੱਡੀ ਤਬਦੀਲੀ ਦਾ ਇਸ਼ਾਰਾ ਦਿੱਤਾ ਹੈ। ਬੰਗਾਲੀ ਪੜਿਆਰਾਂ ਜਿਵੇਂ ਸ਼ੇਖ ਹਸੀਨਾ ਵਾਜਦ ਦੀ ਹਕੂਮਤ ਦੇ ਖਿਲਾਫ ਤਹਿਰੀਕ ਦਾ ਆਗਾਜ਼ ਕੀਤਾ ਤੇ ਇhtਜਾਜ ਰਾਹੀਂ ਕੋਟਾ ਸਿਸਟਮ ਨੂੰ ਲੈ ਕੇ ਹਾਕਮਾਂ ਦੇ ਆਮਰਾਨਾ ਰਵੱਈਏ ਸਣੇ ਤਾਕਤ ਨਾਲ ਕੀਤੇ ਗਏ ਹਰ ਫੈਸਲੇ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ। ਬਲਕਿ ਇਹ ਵੀ ਦੱਸਿਆ ਕਿ ਜਦ ਤੁਸੀਂ ਡੰਡੇ ਨਾਲ ਲੋਕਾਈ ਨੂੰ ਦਬਾ ਕੇ ਰੱਖਦੇ ਹੋ ਤੇ ਫਿਰ ਉਹਦਾ ਰੱਦੇ ਅਮਲ ਵੀ ਇੰਝ ਹੀ ਆਉਂਦਾ ਹੈ। ਸਰਕਾਰੀ ਨੌਕਰੀਆਂ ਵਿੱਚ ਪਾਕਿਸਤਾਨ ਤੋਂ ਅਲੱਦਗੀ ਦੀ ਜੰਗ ਲੜਨ ਵਾਲਿਆਂ ਦੀ ਔਲਾਦ ਕੋਟੇ ਸਿਸਟਮ ਤੋਂ ਸ਼ੁਰੂ ਹੋਣ ਵਾਲਾ ਇਹ ਇhtਜਾਜ ਸਿਆਸੀ ਆਜ਼ਾਦੀ ਦੀ ਤਹਿਰੀਕ ਵਿੱਚ ਢਲ ਗਿਆ। ਸ਼ੇਖ ਹਸੀਨਾ ਵਾਜਦ ਦੀ ਆਖਰੀ ਵੇਲੇ ਤੀਕਰ ਹਾਲਾਤਾਂ ਨੂੰ ਡੰਡੇ ਰਾਹੀਂ ਕਾਬੂ ਕਰਨ ਦੀ ਸੋਚ ਨੇ ਲੋਕਾਂ ਨੂੰ ਹੋਰ ਮੁਸ਼ਕਿਲ ਕੀਤਾ। ਖਾਸ ਕਰ ਜਮਾਤੇ ਇਸਲਾਮੀ ਨਾਲ ਜੁੜਤ ਰੱਖਣ ਵਾਲਿਆਂ ਇਸ ਇhtਜਾਜ ਨੂੰ ਇਨਕਲਾਬ ਦਾ ਰੂਪ ਦਿੱਤਾ ਤੇ ਸਾਬਤ ਕੀਤਾ ਕਿ ਤੁਸੀਂ ਸਿਆਸੀ ਕਿਆਦਤ ਨੂੰ ਫਾਇ ਲਾ ਸਕਦੇ ਹੋ ਪਰ ਨਜ਼ਰੀਏ ਨੂੰ ਕਤਲ ਨਹੀਂ ਕਰ ਸਕਦੇ। ਸ਼ੇਖ ਹਸੀਨਾ ਵਾਜਦ ਦੀਆਂ ਆਮਰਾਨਾ ਪਾਲਿਸੀਆਂ ਤੇ ਭਾਰਤ ਉੱਤੇ ਹਦੋਵਦ ਇਨਹਿਸਾਰ ਵੀ ਉਹਦੀ ਸਰਕਾਰ ਨੂੰ ਬਚਾ ਨਹੀਂ ਸਕਿਆ। ਇਹਦੇ ਨਾਲ ਇਹ ਵੀ ਸਾਬਤ ਹੋ ਗਿਆ ਕਿ 71 ਵਿੱਚ ਜਦ ਮੁਜੀਬੁਰ ਰਹਿਮਾਨ ਨੇ ਇੰਦਰਾ ਗਾਂਧੀ ਦੀ ਆਸ਼ੀਰਵਾਦ ਨਾਲ ਪਾਕਿਸਤਾਨ ਤੋਂ ਵੱਖ ਹੋਣ ਵਾਲੀ ਲੜਾਈ ਲੜੀ, ਉਹਦੇ ਵਿੱਚ ਵੀ ਲੋਕਾਈ ਦੀ ਅਕਸਰੀਅਤ ਰਾਜ਼ੀ ਨਹੀਂ ਸੀ। ਹੁਣ ਜਿਵੇਂ ਸ਼ੇਖ ਮੁਜੀਬੁਰ ਰਹਿਮਾਨ ਦੇ ਬੁੱਤ ਤੋੜੇ ਗਏ, ਉਹਦੇ ਗਲ ਵਿੱਚ ਲਿੱਤਰਾਂ ਦੇ ਹਾਰ ਪਾਏ, ਇਸ ਨੇ ਸਾਬਤ ਕੀਤਾ ਹੈ ਤਰੀਖ ਉਂਝ ਨਹੀਂ ਜਿਵੇਂ ਦੱਸੀ ਜਾਂਦੀ ਹੈ। ਪਾਕਿਸਤਾਨ ਨੂੰ ਤੋੜਨ ਦੀ ਸਾਜ਼ਿਸ਼ ਕਰਨ ਵਾਲੇ ਕੱਲ ਵੀ ਹਿੰਦੁਸਤਾਨੀ ਲਾਬੀ ਦੇ ਬਗਲ ਬੱਚੇ ਸਨ ਤੇ ਅੱਜ ਵੀ ਸ਼ੇਖ ਹਸੀਨਾ ਵਾਜਦ ਨੇ ਹਿੰਦੁਸਤਾਨ ਜਾ ਕੇ ਪਨਾਹ ਲਈ। ਬੰਗਾਲੀ ਲੋਕਾਈ ਨੇ ਜ਼ੁਲਮ ਤੇ ਆਮਰੀਅਤ ਦਾ ਇੱਕ ਜ਼ਮਾਨਾ ਖਤਮ ਕਰਕੇ ਹੁਣ ਨਵੇਂ ਸਿਰੇ ਤੋਂ ਆਪਣਾ ਆਉਣ ਵਾਲਾ ਕੱਲ ਆਪ ਬਣਾਉਣਾ ਹੈ। ਹੁਣ ਉਹਨਾਂ ਫੈਸਲਾ ਕਰਨਾ ਹੈ ਕਿ ਇੱਕ ਆਜ਼ਾਦ ਕੌਮ ਵਾਂਗੂ ਰਹਿਣਾ ਹੈ ਜਾਂ ਫਿਰ ਹਿੰਦੁਸਤਾਨੀ ਗੁਲਾਮੀ ਦੇ ਇਸ ਸਿਲਸਿਲੇ ਨੂੰ ਜਾਰੀ ਰੱਖਣਾ ਹੈ।